अस्सलाम वालेकुम नाजरीन, भुलेखा टीवी ਦੇ ਨਾਲ ਮੈਂ ਆ ਤੁਹਾਡਾ ਆਜ਼ਮ ਤੌਕੀਰ। ਨਾਜ਼ਰੀਨ, ਕੋਈ ਵੀ ਇਨਸਾਨ ਜਦੋਂ ਪੈਦਾ ਹੁੰਦਾ ਵੇ, ਜਦੋਂ ਜੰਮਦਾ ਵੇ, ਉਹ ਮਾਸੂਮ ਹੀ ਹੁੰਦਾ ਹੈ। ਬਾਅਦ ਵਿੱਚ ਜਦੋਂ ਵੱਡਾ ਹੁੰਦਾ ਵੇ ਤੇ ਜਿਵੇਂ ਦੀ ਉਹਨੂੰ ਸੁਸਾਇਟੀ ਮਿਲਦੀ ਏ, ਉਹ ਉਂਝ ਦਾ ਹੋ ਜਾਂਦਾ ਹੈ, ਉਸ ਮਾਹੌਲ ਦੇ ਵਿੱਚ ਢਲ ਜਾਂਦਾ ਹੈ। ਅੱਜ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਉਣ ਲੱਗਾ ਵਾਂ, ਇਹ ਦੋ ਇੰਜ ਦੇ ਭਰਾਵਾਂ ਦੀ ਏ ਜਿਹੜੇ ਕੱਖਪਤੀ ਸਨ ਤੇ ਕਰੋੜਪਤੀ ਹੋਏ। ਜਿਹੜੇ ਇੱਕ ਆਮ ਜਿਹੇ ਇਨਸਾਨ ਸਨ ਤੇ ਉਹ ਡਾਨ ਬਣੇ। ਡਾਨ ਵੀ ਇੰਜ ਦੇ ਕਿ ਨਾ ਸਿਰਫ ਉਹਨਾਂ ਦਾ ਲਾਹੌਰ 'ਚ ਨਾਂ ਸੀ, ਬਲਕਿ ਪਾਕਿਸਤਾਨੋਂ ਬਾਅਦ ਅਬੂ ਜ਼ੈਬੀ ਤੱਕ ਉਹਨਾਂ ਦਾ ਨਾਂ ਸੀ। ਔਰ ਉਹ ਦੋ ਭਰਾ ਸਨ, ਹਨੀਫ ਉਰਫ ਹਨੀਫਾ ਤੇ ਸ਼ਫੀਕ ਉਰਫ ਬਾਬਾ। ਇਹਨਾਂ ਦੋਵਾਂ ਦੇ ਜਰੈਮ ਵੱਲ ਆਉਣ ਦੀਆਂ ਮੁਖਤਲਿਫ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ। ਇੱਕ ਕਹਾਣੀ ਇਹ ਸੁਣਾਈ ਜਾਂਦੀ ਹੈ ਕਿ ਇਹ ਦੋਵੇਂ ਬਿੱਲਾ ਟਰੱਕਾਂ ਵਾਲਾ ਬੜਾ ਮਸ਼ਹੂਰ ਸ਼ਾਲਮੀ ਚੌਕ ਦਾ ਉਹਦੇ ਮੁਲਾਜ਼ਮ ਸਨ। ਇਹ ਦੋਵੇਂ ਕੋਈ 2-4 ਹਜ਼ਾਰ ਰੁਪਈਆ ਉਹਦੇ ਕੋਲ ਲੈਂਦੇ ਸਨ, ਜਿਵੇਂ ਸਿਕਿਉਰਿਟੀ ਗਾਰਡ ਹੁੰਦੇ ਨੇ ਜਾਂ ਇਸ ਤਰ੍ਹਾਂ ਦੇ, ਜਾਂ ਕੋਈ ਮੁਨਸ਼ਿਆਨਾ ਵਗੈਰਾ। ਲੇਕਿਨ ਦੂਜੀ ਕਹਾਣੀ ਇਹ ਵੇ ਕਿ ਇਹਨਾਂ ਦਾ ਪਿਓ ਜਿਹੜਾ ਵੇ, ਹਨੀਫੇ ਦਾ ਔਰ ਸ਼ਫੀਕ ਬਾਬੇ ਦਾ ਪਿਓ ਜਿਹੜਾ ਵੇ, ਉਹ ਬਿੱਲਾ ਟਰੱਕਾਂ ਵਾਲੇ ਦੇ ਡੇਰੇ 'ਤੇ ਉੱਠਦਾ ਬਹਿੰਦਾ ਸੀ। ਤੇ ਇਹ ਵੀ ਕਿਧਰੇ 1-2 ਵਾਰੀ ਉੱਥੇ ਆਏ ਗਏ। ਬਿੱਲੇ ਨੇ ਜਦੋਂ ਵੇਖਿਆ ਤੇ ਦੋਵੇਂ ਹੀ ਬੜੇ ਕੱਦ ਕਾਠ ਵਾਲੇ ਸਨ, ਮੂੰਹ ਮੱਥੇ ਲੱਗਦੇ ਸਨ। ਬਿੱਲੇ ਨੇ ਉਹਨਾਂ ਦੇ ਪਿਓ ਨੂੰ ਕਿਹਾ ਕਿ ਇਹ ਦੋਵੇਂ ਮੁੰਡੇ ਇੱਥੇ ਮੇਰੇ ਡੇਰੇ 'ਚ ਛੱਡ ਦੇ, ਮੈਨੂੰ ਵੀ ਬੰਦਿਆਂ ਦੀ ਲੋੜ ਰਹਿੰਦੀ ਹੈ ਤੇ ਇਹ ਵਾਹ ਦੋਵੇਂ ਕੱਦ ਕਾਠ ਵਾਲੇ ਨੇ। ਖੈਰ, ਜਿਸ ਤਰੀਕੇ ਨਾਲ ਵੀ ਇਹਨਾਂ ਦੀ ਆਵਾਜਾਵੀ ਸ਼ੁਰੂ ਹੋ ਜਾਂਦੀ ਹੈ ਬਿੱਲੇ ਟਰੱਕਾਂ ਵਾਲੇ ਦੇ ਡੇਰੇ 'ਤੇ। ਅੱਛਾ, ਇਹਨਾਂ ਦਾ ਬਿੱਲਾ ਟਰੱਕਾਂ ਵਾਲੇ ਦਾ ਜਿਹੜਾ ਪੁੱਤਰ ਹੈ ਟੀਪੂ, ਉਹ ਤੇ ਇਹ ਦੋਵੇਂ ਭਰਾ ਤਕਰੀਬਨ ਹਮ ਉਮਰ ਨੇ। ਜਦੋਂ ਇਹਨਾਂ ਦਾ ਉੱਥੇ ਆਵਾਜਾਵੀ ਸ਼ੁਰੂ ਹੋ ਜਾਈ, ਉੱਥੇ ਰਹਿਣਾ ਸ਼ੁਰੂ ਹੋ ਜਾਂਦੇ ਨੇ ਤੇ ਇਹਨਾਂ ਦੀ ਦੋਸਤੀ ਹੋ ਜਾਂਦੀ ਹੈ ਟੀਪੂ ਨਾਲ, ਕਿਉਂਕਿ ਹਮ ਉਮਰ ਵੀ ਸੀ। ਅੱਛਾ, ਇਹਨਾਂ ਬਦਮਾਸ਼ੀ ਦੀ ਲੈਣ ਵਿੱਚ ਜਦੋਂ ਇਹਨਾਂ ਪਰ ਛੰਡੇ, ਇਹਨਾਂ ਨੂੰ ਜ਼ਮਾਨੇ ਦੀ ਹਵਾ ਲੱਗੀ ਤੇ ਇਹਨਾਂ ਵੇਖਿਆ ਕਿ ਇਹ ਡਾਨ ਹੋਣਾ ਤੇ ਇਹ ਬਦਮਾਸ਼ ਹੋਣਾ ਤੇ ਬੜਾ ਵੱਡਾ ਕੰਮ ਹੈ, ਨਾਮ ਹੀ ਤੇ ਪੈਸਾ ਵੀ, ਦੋਵੇਂ ਚੀਜ਼ਾਂ ਮਿਲਦੀਆਂ ਨੇ। ਤੇ ਇਹਨਾਂ ਪਹਿਲਾ ਕੰਮ ਇਹ ਕੀਤਾ ਜਨਾਬ ਕਿ ਇਹਨਾਂ ਕਿਹਾ ਕਿ ਇਹਨਾਂ ਇੱਕ ਮਕਾਨ ਦੇ ਉੱਤੇ ਕਬਜ਼ਾ ਕਰ ਲਿਆ। ਉਹ ਮਕਾਨ ਸੀ ਪਾਪੜ ਮੰਡੀ ਦੇ ਵਿੱਚ, 5 ਮਰਲੇ ਦਾ ਮਕਾਨ ਸੀ ਤੇ ਗਾਲਬਨ ਉਹ ਇਸਟਾਮ ਤੇ ਕਿਸੇ ਨੇ ਵੇਚਿਆ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਇਸਟਾਮ ਦੀ ਜ਼ਮੀਨ ਹੈ, ਇਸਟਾਮ ਤੇ ਵਿਕੀ ਹੋਈ ਹੈ, ਲਿਹਾਜ਼ਾ ਇਹਨਾਂ ਉਹਦੇ ਤੇ ਕਬਜ਼ਾ ਕਰ ਲਿਆ। ਉਹਦੇ ਤੇ ਕਬਜ਼ਾ ਕਰਕੇ ਨਾਲ ਇੱਕ ਇਹਨਾਂ ਹੋਰ ਕੰਮ ਸ਼ੁਰੂ ਕਰ ਦਿੱਤਾ ਕਿ ਇਹਨਾਂ ਮਨਸ਼ਿਆਤ ਵੇਚਣੀ ਵੀ ਸ਼ੁਰੂ ਕਰ ਦਿੱਤੀ। ਮਨਸ਼ਿਆਤ ਚੂੰਕਿ ਬੜਾ ਪੈਸੇ ਵਾਲਾ ਕੰਮ ਹੈ, ਇਹਨਾਂ ਨੂੰ ਵੀ ਪੈਸੇ ਦੀ ਲੋੜ ਸੀ ਔਰ ਜਦੋਂ ਪੈਸੇ ਦੀ ਹਵਸ ਪੈ ਜਾਂਦੀ ਹੈ ਤੇ ਫਿਰ ਲੋੜਾਂ ਹੋਰ ਵੱਧ ਜਾਂਦੀਆਂ ਨੇ। ਸੋ ਇਹਨਾਂ ਵੀ ਮਨਸ਼ਿਆਤ ਫਰੋਸ਼ੀ ਸ਼ੁਰੂ ਕਰ ਦਿੱਤੀ। ਉਹਨਾਂ ਦਿਨਾਂ ਦੇ ਵਿੱਚ ਇੱਕ ਮਾਈ ਬਾਨੋ ਨਾਂ ਦੀ ਔਰਤ ਜਿਹੜੀ ਹੈ ਵੇ, ਉਹ ਬੜੀ ਮਸ਼ਹੂਰ ਸੀ ਮਨਸ਼ਿਆਤ ਫਰੋਸ਼, ਤੇ ਉਹਦੇ ਪੁੱਤਰ ਵੀ ਜ਼ਾਹਿਰ ਇਸੇ ਕੰਮ ਵਿੱਚ ਸਨ। ਉਹਦੇ ਨਾਲ ਵੀ ਇਹਨਾਂ ਦੀ ਅਣਬਣ ਹੁੰਦੀ ਹੈ, ਉਹਨਾਂ ਨਾਲ ਇਹਨਾਂ ਦੀ ਫਾਇਰਿੰਗ ਦਾ ਤਬਾਦਲਾ ਵੀ ਹੁੰਦਾ ਵੇ। ਅੱਛਾ, ਜਦੋਂ ਇਹ ਮਕਾਨ 'ਤੇ ਕਬਜ਼ਾ ਕਰ ਲੈਂਦੇ ਨੇ ਤੇ ਇਹਨਾਂ ਨੂੰ ਮੁਖਤਲਿਫ ਹਵਾਲੇ ਨਾਲ ਸਿਫਾਰਿਸ਼ਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਕਿ ਇਹ ਮਕਾਨ ਦਾ ਕਬਜ਼ਾ ਛੱਡ ਦਿਓ। ਇੱਕ ਬੰਦਾ ਸੀ ਅਮੀਰੁਦੀਨ ਗੁੱਜਰ, ਉਹ ਵੀ ਬਦਮਾਸ਼ ਸੀ। ਉਹਨੇ ਇਹਨਾਂ ਨੂੰ ਕਿਹਾ ਕਿ ਕਬਜ਼ਾ ਛੱਡ ਦਿਓ, ਲੇਕਿਨ ਇਹਨਾਂ ਮਕਾਨ ਦਾ ਕਬਜ਼ਾ ਨਹੀਂ ਛੱਡਿਆ। ਅੱਛਾ, ਉਸ ਤੋਂ ਬਾਅਦ ਤੀਫੀ ਬੱਟ ਨੇ ਵੀ ਕਿਸੇ ਹਵਾਲੇ ਨਾਲ ਇਹਨਾਂ ਨੂੰ ਅਖਵਾਇਆ ਕਿ ਤੁਸੀਂ ਇਹ ਕਬਜ਼ਾ ਛੱਡ ਦਿਓ ਤੇ ਜੇ ਪੈਸੇ ਵੀ ਕੋਈ 4 ਲੈਣੇ ਜੇ ਤੇ ਉਹ ਵੀ ਮੈਂ ਤੁਹਾਨੂੰ ਦੇ ਦੇਣਾ, ਲੇਕਿਨ ਕਬਜ਼ਾ ਛੱਡ ਦਿਓ। ਪਰ ਇਹਨਾਂ ਕਬਜ਼ਾ ਨਹੀਂ ਛੱਡਿਆ। ਇਹਨਾਂ ਕਿਹਾ ਜੀ ਸਾਡਾ ਤੇ ਇਹ ਡੇਰਾ ਹੈ, ਸਾਡਾ ਇੱਥੇ ਉੱਠਣ ਬਹਿਣ, ਅਸੀਂ ਇਹ ਕਬਜ਼ਾ ਨਹੀਂ ਛੱਡਣਾ। ਅੱਛਾ, ਉੱਥੇ ਟੀਪੂ ਨੇ ਵੀ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਉਸ ਮਕਾਨ ਦੇ ਉੱਤੇ। ਖੈਰ, ਇਹ ਸਿਲਸਿਲਾ ਚੱਲਦਾ ਰਿਹਾ। ਇਹਨਾਂ ਦੇ ਹੌਸਲੇ ਹੋਰ ਵੱਧਦੇ ਗਏ, ਮਨਸ਼ਿਆਤ ਵੇਚਣੀ ਸ਼ੁਰੂ ਕਰਤੀ, ਕਬਜ਼ਾ ਵੀ ਕਰ ਲਿਆ ਔਰ ਵੱਡੇ ਵੱਡੇ ਤਗੜੇ ਜਿਹੜੇ ਬਦਮਾਸ਼ ਨੇ ਉਹਨਾਂ ਨੂੰ ਜਵਾਬ ਵੀ ਦੇ ਦਿੱਤਾ ਕਿ ਮਕਾਨ ਦਾ ਕਬਜ਼ਾ ਨਹੀਂ ਛੱਡਣਾ। ਫਿਰ ਕੀ ਹੁੰਦਾ ਕਿ ਤੀਫੀ ਬੱਟ ਜਿਹੜਾ ਹੈ ਵੇ, ਉਹ ਖਾਲਦ ਚਿੱਟੇ ਨਾਂ ਦਾ ਇੱਕ ਬਦਮਾਸ਼ ਸੀ ਜਿਹੜਾ ਕਿ ਉਸ ਟਾਈਮ ਬੜੀ ਬਲਾ ਸੀ। ਉਹ ਖਾਲਦ ਚਿੱਟੇ ਨੂੰ ਕਹਿੰਦਾ ਕਿ ਮਕਾਨ ਦਾ ਕਬਜ਼ਾ ਛੁਡਾਉਣਾ। ਖਾਲਦ ਚਿੱਟਾ ਕਹਿੰਦਾ ਠੀਕ ਹੈ ਬੱਟ ਸਾਹਿਬ, ਤੁਸੀਂ ਇਸ ਤਰ੍ਹਾਂ ਕਰੋ, ਪੁਲਿਸ ਨੂੰ ਤੁਸੀਂ ਸੰਭਾਲ ਲਿਓ, ਥਾਣਾ ਤੁਸੀਂ ਸੰਭਾਲ ਲਿਓ ਤੇ ਕਬਜ਼ਾ ਮੈਂ ਲੈ ਲੈਣਾ ਵਾ। ਉਹ ਜਨਾਬ ਅਲੀ ਆ ਕੇ ਕਲਾਸ਼ਨ ਕੋਫਾ ਨਾਲ ਮਕਾਨ ਦੇ ਉੱਤੇ ਆ ਕੇ ਅਟੈਕ ਕਰਦਾ ਹੈ। ਉਸ ਟਾਈਮ ਹਨੀਫ ਉਰਫ ਬਾਬਾ ਜਿਹੜਾ ਹਨੀਫ ਉਰਫ ਹਨੀਫਾ ਇਹ ਮੌਜੂਦ ਹੈ, ਸ਼ਫੀਕ ਉਰਫ ਬਾਬਾ ਮੌਜੂਦ ਨਹੀਂ ਹੈ। ਅੱਛਾ, ਹਨੀਫੇ ਕੋਲ ਪਿਸਟਲ ਸੀ, ਉਹਨੇ ਮੁਕਾਬਲਾ ਤੇ ਕੀਤਾ, ਲੇਕਿਨ ਕਲਾਸ਼ਨ ਕੋਫਾਂ ਦੇ ਸਾਹਮਣੇ ਜ਼ਾਰੀ ਬਾਤ ਇਹ ਮੁਮਕਿਨ ਨਹੀਂ ਸੀ ਮੁਕਾਬਲਾ ਕਰਨਾ। ਸੋ ਉਹ ਉੱਥੋਂ ਦੌੜ ਲਾ ਗਿਆ ਤੇ ਉਹ ਇੰਜ ਦੀ ਉਹਨੇ ਦੌੜ ਲਾਈ ਕਿ ਆਪਣੀ ਜੁੱਤੀ ਵੀ ਉੱਥੇ ਛੱਡ ਕੇ ਨੱਸ ਗਿਆ ਤੇ ਦੌੜ ਗਿਆ। ਅੱਛਾ, ਖਾਲਦ ਚਿੱਟੇ ਨੇ ਕੀ ਕੀਤਾ, ਜਦੋਂ ਉਹ ਦੌੜ ਗਿਆ ਉਹਨੇ ਉਹਦੀ ਜੁੱਤੀ ਫੜ ਕੇ ਤੇ ਉਸ ਮਕਾਨ ਦੀ ਕੰਧ ਦੇ ਉੱਤੇ ਕਿੱਲ ਨਾਲ ਲਾ ਦਿੱਤੀ। ਖੈਰ, ਇਹਨਾਂ ਦੋਵਾਂ ਨੂੰ ਬੜਾ ਇਸ ਗੱਲ ਦਾ ਗੁੱਸਾ ਸੀ ਬਈ ਸਾਡੇ ਤੋਂ ਕਬਜ਼ਾ ਵੀ ਲੈ ਲਿੱਤਾ ਗਿਆ। ਇਹਨਾਂ ਦੇ ਜ਼ਿਹਨ 'ਚ ਇਹ ਆਈ ਕਿ ਜਿਹੜਾ ਹੈਗਾ ਨਾ ਅਮੀਰੁਦੀਨ ਗੁੱਜਰ, ਇਹ ਕੰਮ ਉਹਨੇ ਕਰਵਾਇਆ ਵੇ। ਇਹ ਹਮਲਾ ਕਰਦੇ ਨੇ ਤੇ ਅਮੀਰੁਦੀਨ ਗੁੱਜਰ ਤੇ ਇੱਕ ਹੋਰ ਨਾਲ ਉਹਦਾ ਸਾਥੀ ਸੀ, ਉਹਨਾਂ ਦੋਵਾਂ ਨੂੰ ਇਹ ਕਤਲ ਕਰ ਦਿੰਦੇ ਨੇ। ਇਹ ਇਹਨਾਂ ਦੇ ਪਹਿਲੇ ਕਤਲ ਸਨ। ਜਦੋਂ ਇਹ 2 ਬੰਦੇ ਕਤਲ ਕਰ ਦਿੰਦੇ ਨੇ ਤੇ ਪਰਚਾ ਹੋ ਜਾਂਦਾ ਹੈ। ਅੱਛਾ, ਉਸ ਪਰਚੇ ਦੇ ਵਿੱਚ ਬਿੱਲੇ ਟਰੱਕਾਂ ਵਾਲੇ ਦਾ ਵੀ ਨਾਂ ਹੁੰਦਾ ਹੈ,
ਉਹਦੇ ਵਿੱਚ ਟੀਪੂ ਦਾ ਵੀ ਨਾਂ ਹੁੰਦਾ ਹੈ। ਪੁਲਿਸ ਜਿਹੜੀ ਹੈ ਵੇ ਉਹ ਬਿੱਲੇ ਨੂੰ ਵੀ ਫੜ ਲੈਂਦੀ ਹੈ, ਟੀਪੂ ਨੂੰ ਵੀ ਫੜ ਲੈਂਦੀ ਤੇ ਇਹਨਾਂ ਦੋਵਾਂ ਭਰਾਵਾਂ ਨੂੰ ਵੀ ਫੜ ਲੈਂਦੀ ਹੈ। ਅੱਛਾ, ਬਿੱਲੇ ਦੀ ਗਵਾਹੀ ਦਿੰਦੇ ਨੇ ਲੋਕ ਉੱਥੋਂ ਦੇ ਜਿਹੜੇ ਤਾਜਰ ਨੇ ਮਕਾਮੀ, ਕਿ ਬਿੱਲੇ ਦਾ ਇਸ ਕਤਲ ਨਾਲ ਜਾਂ ਇਸ ਮਾਮਲੇ ਨਾਲ ਕੋਈ ਤਾਲੁਕ ਨਹੀਂ ਹੈ। ਸੋ ਬਿੱਲਾ ਜਿਹੜਾ ਉਹ ਤੇ ਥਾਣਿਓਂ ਹੀ ਛੁੱਟ ਜਾਂਦਾ ਵੇ ਤੇ ਦੂਜੇ ਸਾਰੇ ਮੁਲਜ਼ਮ ਟੀਪੂ ਔਰ ਇਹ ਦੋਵੇਂ ਭਰਾ ਇਹ ਜੇਲ੍ਹ ਚਲੇ ਜਾਂਦੇ ਨੇ। ਜਦੋਂ ਇਹ ਜੇਲ੍ਹ ਚਲੇ ਜਾਂਦੇ ਨੇ ਤੇ ਜੇਲ੍ਹ ਦੀ ਇੱਕ ਦੁਨੀਆ ਬੜੀ ਅਜੀਬ ਜਿਹੀ ਹੈ। ਬਾਜ਼ ਲੋਕ ਸ਼ਰੀਫ ਜੇ ਜਦੋਂ ਜੇਲ੍ਹ ਚਲੇ ਜਾਂਦੇ ਨੇ ਤੇ ਉੱਥੋਂ ਉਹ ਬਦਮਾਸ਼ ਬਣ ਕੇ ਨਿਕਲਦੇ ਨੇ। ਕਈ ਲੋਕ ਜਿਹੜੇ ਨੇ ਉਹ ਠੀਕ ਵੀ ਹੋ ਜਾਂਦੇ ਨੇ, ਲੇਕਿਨ ਅਕਸਰ ਇਹ ਵੇਖਿਆ ਗਿਆ ਕਿ ਜੇਲ੍ਹਾਂ ਜਾ ਕੇ ਲੋਕ ਹੋਰ ਬਦਮਾਸ਼ ਹੋ ਜਾਂਦੇ ਨੇ। ਉਹਨਾਂ ਦੀ ਕ੍ਰਿਮੀਨਲ ਲੋਕਾਂ ਨਾਲ ਉਹਨਾਂ ਦੀਆਂ ਯਾਰੀਆਂ ਬਣ ਜਾਂਦੀਆਂ ਨੇ, ਤਾਲੁਕ ਬਣ ਜਾਂਦੇ ਨੇ ਔਰ ਉਹ ਜਦੋਂ ਬਾਹਰ ਆਉਂਦੇ ਨੇ ਜੇਲ੍ਹੋਂ ਤੇ ਉਹ ਪਹਿਲੇ ਨਾਲੋਂ ਜ਼ਿਆਦਾ ਖਤਰਨਾਕ ਹੋ ਜਾਂਦੇ ਨੇ। ਅੱਛਾ, ਇਹਨਾਂ ਦੋਵਾਂ ਭਰਾਵਾਂ ਦੀ ਬਦਕਿਸਮਤੀ ਹੁੰਦਾ ਇਹ ਵੇ ਕਿ ਇਹਨਾਂ ਦੀ ਇਸ ਦੌਰਾਨ ਹੀ ਬਿੱਲੇ ਨਾਲ ਵੀ ਅਣਬਣ ਹੋ ਜਾਂਦੀ ਹੈ। ਇਹ ਕਰਦੇ ਕੀ ਨੇ, ਬਾਹਰ ਜਾ ਕੇ ਫੂਟਾਂ ਸ਼ੂਟਾਂ ਮਾਰਨੀਆਂ ਸ਼ੁਰੂ ਕਰ ਦਿੰਦੇ ਨੇ। ਜਿੱਥੇ ਬਹਿੰਦੇ ਨੇ ਕਿ ਅਸਾਂ ਬਿੱਲੇ ਨੂੰ ਮਾਰ ਦੇਣਾ, ਅਸੀਂ ਬਿੱਲੇ ਨੂੰ ਕਤਲ ਕਰ ਦੇਣਾ, ਆਪਣੇ ਆਪ 'ਚੋਂ ਬਾਹਰ ਨਿਕਲਣਾ ਸ਼ੁਰੂ ਹੋਏ। ਇਹ ਨਾ ਵੇਖਿਆ ਕਿ ਇਹ ਬਦਮਾਸ਼ੀ ਤੇ ਅਸੀਂ ਆਪਣੇ ਸਿਰ ਤੇ ਵੀ ਕਰ ਸਕਦੇ ਹਾਂ, ਬਿੱਲੇ ਦਾ ਜਾਂ ਟੀਪੂ ਦਾ ਹੋਣਾ ਜ਼ਰੂਰੀ ਨਹੀਂ ਹੈ। ਖੈਰ, ਇਹ ਜਦੋਂ ਇਹ ਤੜੂਫਾ ਮਾਰਨੀਆਂ ਨਾ ਸ਼ੁਰੂ ਕੀਤੀਆਂ, ਇਸ ਗੱਲ ਦਾ ਪਤਾ ਲੱਗ ਗਿਆ ਬਿੱਲੇ ਨੂੰ ਵੀ। ਬਿੱਲੇ ਨੇ ਕਿਹਾ ਮੈਂ ਤੁਹਾਡਾ ਇਲਾਜ ਕਰ ਲੈਣਾ। ਬਿੱਲੇ ਨੇ ਪੁਲਿਸ ਭੇਜੀ ਇਹਨਾਂ ਦੇ ਘਰ। ਉਹਨਾਂ ਦਾ ਬਿੱਲੇ ਦਾ ਬੜਾ ਅਸਰ ਰਸੂਖ ਸੀ ਔਰ ਪੁਲਿਸ ਵਿੱਚ ਵੀ ਬਹੁਤ ਜ਼ਿਆਦਾ ਅਸਰ ਰਸੂਖ ਸੀ। ਖੈਰ, ਪੁਲਿਸ ਗਈ, ਇਹ ਆਪ ਤੇ ਕੋਈ ਨਾ ਲੱਭੇ ਤੇ ਪੁਲਿਸ ਨੇ ਇਹਨਾਂ ਦੀਆਂ ਜ਼ਨਾਨੀਆਂ ਜਿਹੜੀਆਂ ਨੇ ਉਹਨਾਂ ਨੂੰ ਚੁੱਕ ਲਿਆ ਤੇ ਬੜਾ ਬੇਇੱਜ਼ਤ ਕੀਤਾ। ਅੱਛਾ, ਹੁਣ ਇਹਨਾਂ ਦੋਵਾਂ ਭਰਾਵਾਂ ਨੂੰ ਇਸ ਗੱਲ ਦਾ ਬੜਾ ਦੁੱਖ ਸੀ ਔਰ ਬੜਾ ਗੁੱਸਾ ਸੀ। ਬੜੇ ਤੈਸ਼-ਏ-ਸ਼ਾਨੇ ਪੁੱਤਰ ਗਏ ਬਕਾਇਦਾ ਇਸ ਗੱਲ ਤੇ ਕਿ ਬਿੱਲੇ ਨੇ ਸਾਡੇ ਨਾਲ ਬੜੀ ਜ਼ਿਆਦਤੀ ਕੀਤੀ ਹੈ, ਸਾਡੀਆਂ ਔਰਤਾਂ ਚੁਕਵਾਈਆਂ ਨੇ ਤੇ ਸਾਨੂੰ ਬੇਇੱਜ਼ਤ ਕੀਤਾ। ਇਹਨਾਂ ਫਿਰ ਬਿੱਲੇ ਦੇ ਉੱਤੇ ਹਮਲਾ ਵੀ ਕੀਤਾ, ਲੇਕਿਨ ਉਹ ਦੱਸਿਆ ਜਾਂਦਾ ਹੈ ਕਿ ਕਲਾਸ਼ਨਕੋਫ ਬੰਦ ਹੋਣ ਦੀ ਵਜ੍ਹਾ ਤੋਂ ਬਿੱਲਾ ਜਿਹੜਾ ਉਹ ਮਰਨੋਂ ਬਚ ਗਿਆ, ਲੇਕਿਨ ਇਹ ਹਮਲਾ ਕਰਕੇ ਫਿਰ ਸੱਜੇ ਖੱਬੇ ਹੋ ਗਿਆ। ਬਿੱਲੇ ਨੂੰ ਜਦੋਂ ਪਤਾ ਲੱਗਿਆ ਕਿ ਇਹ ਤੇ ਕੰਮ ਵਧਣਾ ਸ਼ੁਰੂ ਹੋ ਗਿਆ ਹੈ, ਉਹਨੇ ਸੋਚਿਆ ਵੀ ਇਹਨਾਂ ਨੂੰ ਤੇ ਮੈਂ ਆਪ ਪਾਲਿਆ ਸੀ, ਮੇਰੇ ਡੇਰੇ ਤੇ ਰਹਿ ਕੇ ਬਦਮਾਸ਼ ਬਣੇ ਨੇ ਤੇ ਹੁਣ ਇਹ ਮੈਨੂੰ ਸਿੱਧੇ ਹੋ ਗਏ ਨੇ, ਲਿਹਾਜ਼ਾ ਇਹਨਾਂ ਦਾ ਹੁਣ ਖਾਤਮਾ ਕਰਵਾਤਾ ਜਾਵੇ। ਉਦੋਂ ਬਿੱਲੇ ਦੇ ਕੋਲ ਇੱਕ ਇਸ਼ਤਿਹਾਰੀ ਰਹਿੰਦਾ ਸੀ, ਕੈਸਰ ਉਰਫ ਕੈਸਰਾ। ਕਈ ਕਤਲਾਂ ਦਾ ਉਹ ਇਸ਼ਤਿਹਾਰੀ ਸੀ ਔਰ ਉਹਦਾ ਟਿਕਾਣਾ ਜਿਹੜਾ ਹੈਗਾ ਉਹ ਬਿੱਲੇ ਦਾ ਡੇਰਾ ਹੁੰਦਾ ਸੀ। ਬਿੱਲੇ ਨੇ ਕੈਸਰੇ ਨੂੰ ਕਿਹਾ ਕਿ ਇਹਨਾਂ ਦੋਵਾਂ ਭਰਾਵਾਂ ਨੂੰ ਉਡਾ ਦੇ। ਕੈਸਰੇ ਨੇ ਕਿਹਾ ਠੀਕ ਹੈ, ਮੈਂ ਉਡਾ ਦਿੰਦਾ। ਅੱਛਾ, ਜਦੋਂ ਇਹਨਾਂ ਦੋਵਾਂ ਭਰਾਵਾਂ ਕੋਲ ਪੈਸਾ ਆਉਂਦਾ ਹੈ, ਇਹ ਕੰਮ ਕੀ ਕਰਦੇ ਨੇ ਕਿ ਇਹ ਇੱਕ ਫਿਲਮ ਬਣਵਾਉਣਾ ਸ਼ੁਰੂ ਕਰ ਦਿੰਦੇ ਨੇ ਜਿਹਦਾ ਨਾਂ ਹੈ ਫੌਜਾ ਇੱਕ ਫਿਲਮ ਪਾਕਿਸਤਾਨੀ। ਉਹਦੇ ਤੇ ਪੈਸਾ ਇਹਨਾਂ ਨੇ ਲਾਇਆ ਔਰ ਉਹ ਗਾਲਬਨ ਸਟੋਰੀ ਵੀ ਇਹਨਾਂ ਦੀ ਹੀ ਸੀ, ਸਿਰਫ ਨਾਂ ਤਬਦੀਲ ਸਨ ਔਰ ਜ਼ਾਰੇ ਆਰਟਿਸਟਾਂ ਨੇ ਕੰਮ ਕਰਨਾ ਸੀ। ਇਹ ਫਿਲਮ ਬਣਵਾ ਰਹੇ ਨੇ ਤੋ ਕੈਸਰਾ ਜਿਹੜਾ ਹੈਗਾ ਉਹਨੂੰ ਸੁੰਦਕ ਲੱਗਦੀ ਹੈ ਕਿ ਇਹ ਸਟੂਡੀਓ ਸ਼ਾਹਨੂਰ ਸਟੂਡੀਓ ਦੇ ਵਿੱਚ ਮੌਜੂਦ ਨੇ। ਕੈਸਰਾ ਜਨਾਬ ਇਹਨਾਂ ਤੇ ਹਮਲਾ ਕਰਨ ਲਈ ਗੱਡੀ 'ਚ ਬਹਿੰਦਾ ਤੇ ਉਹ ਸ਼ਾਹਨੂਰ ਸਟੂਡੀਓ ਆ ਜਾਂਦਾ। ਜਦੋਂ ਸ਼ਾਹਨੂਰ ਸਟੂਡੀਓ ਆਉਂਦਾ ਤੇ ਉਹਦੀ ਮੁਲਾਕਾਤ ਹੁੰਦੀ ਉੱਥੇ ਇੱਕ ਪੀਰ ਚੱਕਰੀ ਨਾਂ ਦਾ ਬੰਦਾ ਸੀ ਉਹਦੇ ਨਾਲ। ਅੱਛਾ, ਪੀਰ ਚੱਕਰੀ ਉਹਨੂੰ ਪੁੱਛਦਾ ਵੀ ਤੂੰ ਕਿਹਦੇ ਪਿੱਛੇ ਆਇਆ, ਕਿਉਂਕਿ ਪੀਰ ਚੱਕਰੀ ਉਹਨੂੰ ਜਾਣਦਾ ਸੀ ਕੈਸਰੇ ਨੂੰ ਕਿ ਇਸ਼ਤਿਹਾਰੀ ਹੈ, ਯਕੀਨਨ ਅਗਰ ਇਹ ਇੱਥੇ ਆਇਆ ਵੇ ਤੇ ਇਹ ਕਿਸੇ ਚੰਗੇ ਕੰਮ ਲਈ ਨਹੀਂ ਆਇਆ, ਇਹ ਕੁਛ ਕਰਨ ਲਈ ਆਇਆ। ਅੱਛਾ, ਇਹ ਉਹਨਾਂ ਨੂੰ ਸਿੱਧੀ ਦੱਸਦਾ ਕਿ ਮੈਂ ਅੱਜ ਇਹਨਾਂ ਦੋਵਾਂ ਭਰਾਵਾਂ ਨੂੰ ਮਾਰ ਦੇਣਾ। ਪੀਰ ਚੱਕਰੀ ਕਹਿੰਦਾ ਕਿ ਗੱਲ ਇਹ ਵੇ ਕਿ ਇੰਜ ਦਾ ਹਮਲਾ ਇੱਥੇ ਨਾ ਕਰ, ਮੈਂ ਤੇਰੀ ਸੁਲ੍ਹਾ ਕਰਾ ਦੇਣਾ। ਅੱਛਾ, ਪੀਰ ਚੱਕਰੀ ਜਿਹੜਾ ਹੈ ਉਹਦਾ ਤਾਲੁਕ ਸੀ, ਬਲਕਿ ਉਹਦੀ ਭਰਾਬੰਦੀ ਸੀ, ਦੋਸਤੀ ਸੀ ਭੋਲੇ ਸੁਨਿਆਰੇ ਨਾਲ। ਭੋਲਾ ਸੁਨਿਆਰਾ ਆਪ ਇੱਕ ਬੜਾ ਵੱਡਾ ਨਾਂ ਸੀ। ਉਹ ਕਹਿੰਦਾ ਪੀਰ ਚੱਕਰੀ ਕੈਸਰੇ ਨੂੰ ਕਿ ਮੈਂ ਇੰਜ ਕਰਨਾ ਵਾ, ਮੈਂ ਭੋਲੇ ਸੁਨਿਆਰੇ ਨੂੰ ਫੋਨ ਕਰਨਾ, ਕਾਲ ਕਰਕੇ ਤੇਰੀ ਗੱਲ ਕਰਾਉਣਾ ਔਰ ਮੈਂ ਤੁਹਾਡੀ ਸੁਲ੍ਹਾ ਕਰਾ ਦੇਣਾ, ਲੇਕਿਨ ਤੂੰ ਇਸ ਚੱਕਰ ਨੂੰ ਨਾ ਪੈ। ਅੱਛਾ, ਉਹ ਜਦੋਂ ਕਹਿੰਦਾ ਜੀ ਮੈਂ ਤੁਹਾਡੀ ਸੁਲ੍ਹਾ ਕਰਾ ਦੇਣਾ ਵਾਂ, ਉਹ ਇਸੇ ਗੱਲ ਦੇ ਵਿੱਚ ਇਹਦੀ ਤਲਖ ਕਲਾਮੀ ਕੈਸਰੇ ਦੀ ਹੋ ਜਾਂਦੀ ਹੈ ਪੀਰ ਚੱਕਰੀ ਨਾਲ। ਤੇ ਕੈਸਰਾ ਜਿਹੜਾ ਹੈਗਾ ਬਜਾਏ ਅੱਗੇ ਉਹਨਾਂ ਨੂੰ ਜਾ ਕੇ ਦੂਜਾ ਸ਼ਫੀਕ ਔਰ ਬਾਬੇ ਹੋਰਾਂ ਨੂੰ ਮਾਰਦਾ, ਉਹਨੇ ਪੀਰ ਚੱਕਰੀ ਨੂੰ ਕਤਲ ਕਰ ਦਿੱਤਾ ਸਟੂਡੀਓ ਦੇ ਵਿੱਚ ਹੀ। ਉੱਥੇ ਕਤਲ ਕਰਕੇ ਅਗਲਾ ਕੰਮ ਇਹ ਕੀਤਾ ਕਿ ਉਹਦੀ ਡੈੱਡ ਬਾਡੀ ਜਿਹੜੀ ਹੈਗੀ ਹੈ ਉਹ ਆਪਣੀ ਗੱਡੀ ਦੀ ਡਿੱਗੀ 'ਚ ਰੱਖ ਕੇ ਤੇ ਉੱਥੋਂ ਨਿਕਲ ਗਿਆ। 2 ਦਿਨ ਬਾਅਦ ਭੋਲੇ ਸੁਨਿਆਰੇ ਨੂੰ ਪਤਾ ਲੱਗਦਾ ਹੈ ਕਿ ਪੀਰ ਚੱਕਰੀ ਮੇਰਾ ਯਾਰ ਕਤਲ ਹੋ ਗਿਆ ਹੈ ਤੇ ਉਹਨੂੰ ਮਾਰਨ ਵਾਲੇ ਦਾ ਨਾਂ ਕੈਸਰ ਹੈ। ਖੈਰ, ਉਹਨੇ ਆਪਣੇ ਤੌਰ ਤੇ ਪਤਾ ਲਵਾਇਆ ਕਿ ਇਹ ਕੈਸਰੇ ਨਾਲ ਉਹਦੀ ਟਸਰਬਾਜ਼ੀ ਜ਼ਰੂਰ ਸੀ ਭੋਲੇ ਸੁਨਿਆਰੇ ਦੀ ਵੀ, ਲੇਕਿਨ ਉਹਨੇ ਕਿਹਾ ਕਿ ਇਹ ਲਾਹੌਰ 'ਚ ਕਿਵੇਂ ਇੱਥੇ ਲਗਾ ਫਿਰਦਾ ਵੇ ਤੇ ਕਿਹਦੇ ਕੋਲ। ਜਦੋਂ ਉਹਨੂੰ ਪਤਾ ਚੱਲਿਆ ਕਿ ਲਾਹੌਰ ਦੇ ਵਿੱਚ ਬਿੱਲਾ ਟਰੱਕਾਂ ਵਾਲਾ ਜਿਹੜਾ ਵੇ ਇਹ ਉਹਦੇ ਕੋਲ ਰਹਿੰਦਾ ਹੈ, ਉਹਨੇ ਕਿਹਾ ਠੀਕ ਹੈ, ਇਹਦਾ ਮਤਲਬ ਤੇ ਇਹ ਹੋਇਆ ਕਿ ਮੁਜਬ ਤੇ ਬਿੱਲਾ ਟਰੱਕਾਂ ਵਾਲਾ ਬਣਿਆ ਮੇਰੇ ਯਾਰ ਦੇ ਕਤਲ ਦਾ। ਖੈਰ, ਉਹਨੇ ਜਨਾਬ ਅਲੀ 2-3 ਬੰਦੇ ਪਿੱਛੇ ਲਾਏ ਤੋ ਉਹਨਾਂ ਜਾ ਕੇ ਹਮਲਾ ਕੀਤਾ ਬਿੱਲੇ ਟਰੱਕਾਂ ਵਾਲੇ ਉੱਤੇ। ਫਜਰ ਦਾ ਟਾਈਮ ਸੀ, ਬਿੱਲਾ ਟਰੱਕਾਂ ਵਾਲਾ ਨਮਾਜ਼ ਪੜ੍ਹ ਕੇ ਤੇ ਆਪਣੇ ਡੇਰੇ 'ਚ ਬਕੌਲ ਲੋਕਾਂ ਦੇ ਕੇ ਪਾਣੀ ਪੌਦਿਆਂ ਨੂੰ ਲਾ ਛਾ ਰਿਹਾ ਸੀ ਤੇ ਉਹਨਾਂ ਆ ਕੇ ਫਜਰ ਟਾਈਮ ਦੇ ਆ ਕੇ ਹਮਲਾ ਕੀਤਾ
ਜਿਹਦੇ ਵਿੱਚ ਬਿੱਲਾ ਟਰੱਕਾਂ ਵਾਲਾ ਕਤਲ ਹੋ ਗਿਆ। ਅੱਛਾ, ਜਦੋਂ ਕਤਲ ਹੋ ਜਾਂਦਾ ਹੈ ਉਹਦੇ ਪਰਚਾ ਹੁੰਦਾ ਹੈ, ਪਰਚੇ ਦੇ ਵਿੱਚ ਜ਼ਾਹਿਰ ਇਹਨਾਂ ਦੋਵਾਂ ਭਰਾਵਾਂ ਦਾ ਨਾਮ ਹੀ ਸ਼ਾਮਿਲ ਸੀ, ਸ਼ਫੀਕ ਉਰਫ ਬਾਬਾ ਦਾ ਔਰ ਹਨੀਫੇ ਦਾ। ਅੱਛਾ, ਹੁਣ ਇਹਨਾਂ ਦੇ ਚਾਕੇ ਹੋਰ ਖੁੱਲ ਗਏ ਨੇ ਔਰ ਇਹ ਮੁਖਤਲਿਫ ਲੋਕਾਂ ਉੱਤੇ ਇਹਨਾਂ ਅਟੈਕ ਕਰਨੇ ਸ਼ੁਰੂ ਕਰਦੇ, ਜਿਨ੍ਹਾਂ 'ਚ ਅਰਸ਼ਦ ਅਮੀਨ ਚੌਧਰੀ ਦੇ ਉੱਤੇ ਵੀ ਇਹਨਾਂ ਹਮਲਾ ਕੀਤਾ। ਉਸ ਤੋਂ ਬਾਅਦ ਇਹਨਾਂ ਜੱਗਾ ਲੈਣਾ ਸ਼ੁਰੂ ਕਰ ਦਿੱਤਾ, ਲੋਕਾਂ ਨੂੰ ਫੋਨ ਕਰਕੇ ਕਹਿਣਾ ਕਿ ਇੰਨੇ ਪੈਸੇ ਦੇ ਦੇ, ਜੇ ਤੂੰ ਪੈਸੇ ਨਹੀਂ ਦੇਣੇ ਜਾਂ ਤੂੰ ਨਹੀਂ ਜਾਂ ਤੇਰੀ ਔਲਾਦ ਨਹੀਂ, ਔਰ ਇੰਝ ਹੀ ਹੁੰਦਾ ਸੀ। ਅੱਛਾ, ਇਹਨਾਂ ਕੋਲ ਪੈਸਾ ਇੰਨਾ ਕੁ ਆ ਗਿਆ, ਨਾ ਸਿਰਫ ਇਹਨਾਂ ਫਿਲਮ ਸ਼ੁਰੂ ਕੀਤੀ ਬਲਕਿ ਇਹਨਾਂ ਅਬੂ ਜ਼ੈਬੀ ਜਾ ਕੇ ਹੋਟਲਿੰਗ ਦਾ ਕਾਰੋਬਾਰ ਵੀ ਸ਼ੁਰੂ ਕਰ ਦਿੱਤਾ। ਔਰ ਉਸ ਟਾਈਮ ਦਾ ਬੜਾ ਮਸ਼ਹੂਰ ਇੰਸਪੈਕਟਰ ਨਵੀਦ ਸਈਦ ਪੁਲਿਸ ਇੰਸਪੈਕਟਰ ਸੀ, ਉਹ ਇਹਨਾਂ ਦਾ ਪਾਰਟਨਰ ਵੀ ਦੱਸਿਆ ਜਾਂਦਾ ਹੈ ਕਿ ਅਬੂ ਜ਼ੈਬੀ ਜਿਹੜਾ ਇਹਨਾਂ ਹੋਟਲ ਸ਼ੁਰੂ ਕੀਤਾ ਉਹਦੇ ਵਿੱਚ ਨਵੀਦ ਸਈਦ ਦਾ ਪਾਰਟਨਰ ਵੀ ਸੀ ਇਹਨਾਂ ਦੋਵਾਂ ਭਰਾਵਾਂ ਦਾ। ਇਹ ਦੋਵੇਂ ਉੱਥੇ ਚਲੇ ਜਾਂਦੇ ਨੇ ਅਬੂ ਜ਼ੈਬੀ ਤੋਂ, ਉੱਥੇ ਜਾ ਕੇ ਰਹਿਣ ਲੱਗ ਪੈਂਦੇ ਨੇ ਔਰ ਉੱਥੋਂ ਬਹਿ ਕੇ ਵੀ ਇਹ ਜੱਗਾ ਵੀ ਲੈ ਰਹੇ ਨੇ ਔਰ ਸਾਰੇ ਕੰਮ ਕਰਵਾ ਰਹੇ ਨੇ। ਗੱਲ ਜਦੋਂ ਇਸ ਹੱਦ ਤੱਕ ਪਹੁੰਚ ਗਈ ਕਿ ਬੰਦੇ ਫੋਨਾਂ ਤੇ ਮਰਵਾਉਣ ਲੱਗ ਪਏ, ਤੇ ਉਸ ਟਾਈਮ ਵਜ਼ੀਰ ਆਲਾ ਸਨ ਮੀਆਂ ਸ਼ਹਿਬਾਜ਼ ਸ਼ਰੀਫ, ਉਹਨਾਂ ਨੇ ਨਵੀਦ ਸਈਦ ਨੂੰ ਬੁਲਾ ਕੇ ਹੁਕਮ ਦਿੱਤਾ ਕਿ ਜਿੰਨੇ ਵੀ ਇਹ ਟੌਪ 10 ਨੇ ਇਹਨਾਂ ਸਾਰਿਆਂ ਨੂੰ ਮੁਕਾਓ, ਖਾਸ ਕਰਕੇ ਇਹ ਦੋ ਭਰਾ ਜਿਹੜੇ ਨੇ ਇਹਨਾਂ ਦੋਵਾਂ ਨੂੰ ਫੌਰੀ ਤੌਰ 'ਤੇ ਮਾਰਿਆ ਜਾਵੇ, ਇਹਨਾਂ ਦੀ ਵਜ੍ਹਾ ਤੋਂ ਜਰਾਇਮ ਬਹੁਤ ਵੱਧ ਗਏ ਨੇ। ਅੱਛਾ, ਇਸ ਗੱਲ ਦਾ ਪਤਾ ਇਹਨਾਂ ਦੋਵਾਂ ਭਰਾਵਾਂ ਨੂੰ ਵੀ ਲੱਗ ਜਾਂਦਾ ਵੇ ਕਿ ਸਾਡੇ ਕਤਲ ਦੇ ਆਰਡਰ ਹੋ ਚੁੱਕੇ ਨੇ, ਇਹ ਹੁਣ ਅਬੂ ਜ਼ੈਬੀ ਬੈਠੇ ਨੇ। ਨਵੀਦ ਸਈਦ ਜਿਹੜਾ ਇੰਸਪੈਕਟਰ ਹੈ ਉਹਨੇ ਕੀ ਕੀਤਾ, ਇੱਕ ਮੀਆਂ ਦਾਊਦ ਨਾਂ ਦਾ ਬਦਮਾਸ਼ ਸੀ, ਉਹਨੂੰ ਬੁਲਾਇਆ ਕਿ ਤੇਰੇ ਨਾਲ ਉਹਨਾਂ ਦਾ ਤਾਲਕ ਹੈ ਤੇ ਤੂੰ ਇੰਜ ਕਰਕੇ ਉਹਨਾਂ ਨੂੰ ਟਰੈਪ ਕਰ ਤੇ ਉਹਨਾਂ ਨੂੰ ਬੁਲਾ ਪਾਕਿਸਤਾਨ ਵਾਪਸ। ਉਹਨੇ ਕਿਹਾ ਠੀਕ ਹੈ। ਉਹਨੇ ਜਨਾਬ ਅਲੀ ਫੋਨ ਕੀਤਾ ਇਹਨਾਂ ਨੂੰ। ਜਦੋਂ ਫੋਨ ਕੀਤਾ, ਉਹ ਫੋਨ ਨਵੀਦ ਸਈਦ ਵੀ ਸਿਆਣਾ ਸੀ, ਉਹਨੇ ਉਹ ਰਿਕਾਰਡਿੰਗ 'ਤੇ ਲਵਾਇਆ ਸੀ। ਉਦੋਂ ਪਿੱਛੋਂ ਲਵਾਇਆ ਜਾਂਦਾ ਸੀ ਫੋਨ ਜਿਹੜਾ ਹੈ ਵੇ ਰਿਕਾਰਡਿੰਗ 'ਤੇ, ਉਹਨੇ ਰਿਕਾਰਡਿੰਗ 'ਤੇ ਲਗਾਇਆ ਸੀ। ਉਹਨੇ ਫੋਨ ਕੀਤਾ ਕਿ ਨਵੀਦ ਸਈਦ ਤੁਹਾਡੇ ਪਿੱਛੇ ਚੜ੍ਹ ਗਿਆ ਜੇ, ਇਹਨੇ ਤੁਹਾਨੂੰ ਦੋਵਾਂ ਨੂੰ ਮਾਰ ਦੇਣਾ ਜੇ, ਤੁਸੀਂ ਅਬੂ ਜ਼ੈਬੀ ਰਹਿਣਾ, ਪਾਕਿਸਤਾਨ ਨਾ ਆਉਣਾ, ਮੈਂ ਵੀ ਤੁਹਾਨੂੰ ਕਹਾਂ ਤੇ ਪਾਕਿਸਤਾਨ ਤੁਸੀਂ ਨਹੀਂ ਆਉਣਾ। ਅੱਛਾ, ਉਹ ਜਦੋਂ ਫੋਨ ਰਿਕਾਰਡ ਹੋ ਗਿਆ, ਨਵੀਦ ਸਈਦ ਨੇ ਸੁਣਿਆ, ਉਹਨੇ ਮੀਆਂ ਦਾਊਦ ਨੂੰ ਬੁਲਾ ਕੇ ਕਿਹਾ ਵੀ ਮੈਂ ਤੈਨੂੰ ਕੀ ਕਿਹਾ ਸੀ ਤੇ ਤੂੰ ਉਹਨਾਂ ਨੂੰ ਉਲਟਾ ਇਤਲਾਹ ਦੇਣ ਡਿਆ। ਖੈਰ, ਉਹਨੇ ਮਾਫੀਆਂ ਮੰਗੀਆਂ ਤੇ ਆਪਣੀ ਜਾਨ ਬਚਾਈ ਤੇ ਇਹ ਵਾਅਦਾ ਕੀਤਾ ਕਿ ਮੈਂ ਬੁਲਾਨਾ ਵਾਂ। ਦੁਬਾਰਾ ਉਹ ਫੋਨ ਕਰਦਾ ਇਹਨਾਂ ਨੂੰ ਕਿ ਤੁਸੀਂ ਵਾਪਸ ਆਓ। ਅੱਛਾ, ਉਹਦੇ ਵਿੱਚ ਇੱਕ ਭਰਾ ਜਿਹੜਾ ਵੇ ਉਹ ਕਰਾਚੀ ਆਉਂਦਾ ਹੈ, ਹਨੀਫ ਉਰਫ ਹਨੀਫਾ। ਕਰਾਚੀ ਏਅਰਪੋਰਟ 'ਤੇ ਉਤਰਦਾ ਹੈ। ਇੰਸਪੈਕਟਰ ਨਵੀਦ ਸਈਦ ਜਿਹੜਾ ਹੈ ਵੀ ਉੱਥੇ ਪਹੁੰਚ ਜਾਂਦਾ ਹੈ। ਜ਼ਾਹਿਰ ਇੱਕ ਜਿਹੜਾ ਤਰਤੀਬ ਉਹਨਾਂ ਬਣਾਈ ਹੋਈ ਸੀ ਪਹਿਲੇ ਕਿ ਜਿਵੇਂ ਉਹ ਆਏਗਾ, ਕਿੱਥੇ ਆ ਕੇ ਉਤਰੇਗਾ, ਕਿਵੇਂ ਉਹਨੂੰ ਫੜਨਾ ਹੈ, ਉਹਨੂੰ ਫੜ ਲਿੱਤਾ ਜਾਂਦਾ ਹੈ ਤੇ ਫੜ ਕੇ ਪੁਲਿਸ ਮੁਕਾਬਲੇ 'ਚ ਉਹਨੂੰ ਮਾਰ ਦਿੱਤਾ ਜਾਂਦਾ। ਜਦੋਂ ਉਹਨੂੰ ਮਾਰ ਦਿੱਤਾ ਜਾਂਦਾ ਹੈ, ਹੁਣ ਸ਼ਫੀਕ ਉਰਫ ਬਾਬਾ ਅਬੂ ਜ਼ੈਬੀ ਬੈਠਾ ਹੈ ਤੇ ਗੁੱਸੇ ਨਾਲ ਤਿਲ ਮਿਲਾ ਰਿਹਾ ਤੇ ਬੜਾ ਭੂਤ ਰਿਹਾ ਹੈ ਕਿ ਮੈਂ ਜਾ ਕੇ ਨਾ ਸਿਰਫ ਨਵੀਦ ਸਈਦ ਨੂੰ ਮਾਰਨਾ ਬਲਕਿ ਕੋਈ ਵੀ ਆਪਣਾ ਦੁਸ਼ਮਣ ਮੈਂ ਨਹੀਂ ਛੱਡਣਾ। ਕੁਝ ਅਰਸੇ ਬਾਅਦ ਸ਼ਫੀਕ ਉਰਫ ਬਾਬਾ ਜਿਹੜਾ ਹੈ ਵੇ ਉਹਦੀ ਮੌਤ ਉਹਨੂੰ ਚੁੱਕਦੀ ਹੈ ਔਰ ਇਹ ਗਾਲਬਨ 1996 ਜਾਂ 97 ਦੀ ਗੱਲ ਹੈ। ਉਹ ਅਬੂ ਜ਼ੈਬੀ ਤੋਂ ਪਾਕਿਸਤਾਨ ਆਉਂਦਾ ਹੈ ਆਪਣੇ ਸਾਰੇ ਦੁਸ਼ਮਣਾਂ ਨੂੰ ਖ਼ਤਮ ਕਰਨ ਲਈ, ਲੇਕਿਨ ਨਵੀਦ ਸਈਦ ਉਹਨੂੰ ਵੀ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਜਾਂਦਾ ਹੈ ਤੇ ਉਹਦਾ ਵੀ ਪੁਲਿਸ ਮੁਕਾਬਲਾ ਕਰਕੇ ਖਾਤਮਾ ਕਰ ਦਿੰਦਾ ਹੈ। ਅੱਛਾ, ਉਸ ਤੋਂ ਬਾਅਦ ਨਵੀਦ ਸਈਦ ਨੇ ਉਹੀ ਮੀਆਂ ਦਾਊਦ ਜਿਹੜਾ ਹੈ ਔਰ ਉਹਦੇ ਨਾਲ ਕੁਝ ਹੋਰ ਬਦਮਾਸ਼ ਇਸ ਤਰ੍ਹਾਂ ਦੇ, ਜ਼ਾਹਿਰ ਵਜ਼ੀਰ ਆਲਾ ਨੇ ਹੁਕਮ ਦਿੱਤਾ ਸੀ ਕਿ ਜਿੰਨੇ ਟੌਪ 10 ਨੇ ਇਹਨਾਂ ਸਾਰਿਆਂ ਨੂੰ ਮਾਰਤਾ ਜਾਵੇ, ਉਹਨਾਂ ਨੂੰ ਵੀ ਮੁਕਾਬਲੇ 'ਚ ਪਾਰ ਕਰ ਦਿੱਤਾ। ਇਹ 13 ਕੁ ਸਾਲ ਇਹਨਾਂ ਦਾ ਇਹ ਬਦਮਾਸ਼ੀ ਦਾ ਦੌਰ ਹੈ ਦੋਵਾਂ ਭਰਾਵਾਂ ਦਾ, ਔਰ 13 ਸਾਲਾਂ ਦੇ ਵਿੱਚ ਇਹਨਾਂ 40 ਤੋਂ 50 ਬੰਦਾ ਕਤਲ ਕੀਤਾ ਹੈ। ਏਡੇ ਤਗੜੇ ਹੋ ਚੁੱਕੇ ਸਨ ਔਰ ਇਹਨਾਂ ਕੋਲ ਕੱਖ ਨਹੀਂ ਸੀ ਹੁੰਦਾ ਤੇ ਕਰੋੜਪਤੀ ਤੱਕ ਵੈਸੇ ਵੀ ਪਹੁੰਚ ਚੁੱਕੇ ਸਨ। ਇਹ ਕਹਾਣੀ ਤੁਹਾਨੂੰ ਸੁਣਾਉਣ ਦਾ ਮਕਸਦ ਨਾਜ਼ਰੀਨ ਇਹ ਵੇ ਕਿ ਬੁਰੇ ਦਾ ਨਤੀਜਾ ਹਮੇਸ਼ਾ ਬੁਰਾ ਹੀ ਹੁੰਦਾ ਹੈ। ਹਰ ਅਰੂਜ ਨੂੰ ਇੱਕ ਜ਼ਵਾਲ ਆਉਂਦਾ ਵੇ ਤੇ ਅਰੂਜ ਜਿੰਨਾ ਵੀ ਹੋਵੇ ਇਹ ਜ਼ਿਹਨ 'ਚ ਰੱਖਣਾ ਚਾਹੀਦਾ ਹੈ ਕਿ ਜ਼ਵਾਲ ਦਾ ਟਾਈਮ ਵੀ ਆਉਣਾ ਹੈ ਤੇ ਜਦੋਂ ਵੀ ਕੋਈ ਕੰਮ ਬੁਰਾ ਕਰਨ ਲੱਗੋ ਇਹ ਵੀ ਜ਼ਰੂਰ ਸੋਚੋ ਕਿ ਆਖਰਕਾਰ ਇੱਕ ਦਿਨ ਅਸਾਂ ਫੜਿਆ ਜਾਣਾ ਹੈ। ਕਿਉਂ ਜੇ 100 ਦਿਨ ਚੋਰ ਦਾ ਤੇ ਇੱਕ ਦਿਨ ਸਾਈਂ ਦਾ।